ਕੰਪਨੀ ਦੇ ਨਾਲ ਕੰਟਰੈਕਟ ਸਰਕਾਰ ਦਾ ਹੋਇਆ ਨਾ ਜੀ, ਕੰਪਨੀ ਆਪਣੇ ਪ੍ਰੋਜੈਕਟ ਦੇ ਵਿੱਚ ਕਿਤੇ ਵੀ ਫੇਲ ਹੁੰਦੀ ਹੈ ਤੇ ਉਹਨੂੰ ਸਰਕਾਰ ਵੱਲੋਂ ਫਾਈਨ ਪੈਂਦਾ ਜੀ। ਜਿੱਦਾਂ ਕਿ ਤੁਸੀਂ ਮੰਨ ਸਕਦੇ ਆ ਕਿ ਕੋਈ ਸੇਵਾ ਕੇਂਦਰ ਦਾ ਕਾਊਂਟਰ ਕਲੋਜ਼ ਹੈ ਜੀ, ਇੱਕ ਉਹਦਾ ਅਲੱਗ ਤੋਂ ਫਾਈਨ ਹੈ ਜੀ। ਮਤਲਬ ਕਿ ਕਿਸੇ ਤਕਨੀਕੀ ਖਾਮੀ ਕਰਕੇ ਜੇ ਕਾਊਂਟਰ ਕੋਈ ਕਲੋਜ਼ ਹੋ ਜਾਂਦਾ ਜੀ। ਆ ਪਿੱਛੇ ਜੇ ਇਹਨਾਂ ਨੇ SLA ਇੱਕ ਰੱਖਿਆ ਸੀਗਾ ਕਿ ਜਿਹੜਾ ਟੋਕਨ ਸਿਸਟਮ ਇਹਨਾਂ ਨੇ ਸਟਾਰਟ ਕੀਤਾ ਹੋਇਆ ਕਿ ਉਹ ਟੋਕਨ ਜੇ ਸਮੇਂ ਸਿਰ ਤੁਸੀਂ ਨਹੀਂ ਕਰਦੇ, ਐਂਡ ਇੱਕ ਟਾਈਮ ਰੱਖਿਆ ਹੋਇਆ, ਲਿਮਿਟ ਰੱਖੀ ਹੋਈ ਇੱਕ ਐਂਟਰੀ ਦੀ ਕਿ ਉਸ ਐਂਟਰੀ ਨੂੰ ਉਨੇ ਟਾਈਮ ਦੇ ਵਿੱਚ ਤੁਸੀਂ ਨਹੀਂ ਕੰਪਲੀਟ ਕਰਦੇ ਤੇ ਉਹਦਾ SLA ਪੈਂਦਾ, ਮਤਲਬ ਕਿ ਉਹਦਾ ਫਾਈਨ ਪੈਂਦਾ। ਉਹ ਕੰਪਨੀ ਨੂੰ ਉਸ ਚੀਜ਼ ਦਾ ਫਾਈਨ ਪਿਆ। ਹੁਣ ਐਂਟਰੀ ਕੰਪਲੀਟ ਕਰਨ ਦੇ ਵਿੱਚ ਕਈ ਪ੍ਰੋਬਲਮਸ ਆ ਸਕਦੀਆਂ ਜੀ, ਕਈ ਤਰ੍ਹਾਂ ਦੀਆਂ ਐਂਟਰੀਆਂ ਹੁੰਦੀਆਂ, ਕਿਤੇ ਉਹ ਕੋਈ ਸਾਈਟ ਵੀ ਸਲੋ ਹੋ ਜਾਂਦੀ ਹੈ ਜੀ, ਕਦੇ ਕੋਈ ਹੋਰ ਵੀ ਪ੍ਰੋਬਲਮਸ ਆ ਜਾਂਦੀਆਂ ਨੇ ਤੇ ਉਹ ਜੁਰਮਾਨਾ ਕੰਪਨੀ ਨੂੰ ਪਿਆ। ਕੰਪਨੀ ਨੇ ਸਾਡੀਆਂ ਸੈਲਰੀਆਂ ਦੇ ਵਿੱਚੋਂ, ਅੱਗੇ ਸਾਡੀਆਂ ਸੈਲਰੀਆਂ 10,000 ਕਰੀਬ ਸੀ, ਉਹਦੇ ਚੋਂ 3-3 ਹਜ਼ਾਰ ਸਾਰਿਆਂ ਚੋਂ ਕੱਟਿਆ ਜੀ। ਹਰੇਕ ਮੁਲਾਜ਼ਮ ਦੀ ਸੈਲਰੀ ਚੋਂ 3-3 ਹਜ਼ਾਰ ਕੱਟ ਕੇ ਸਰਕਾਰ ਨੇ ਆਪਣਾ ਜਿਹੜਾ ਫਾਈਨ ਲੱਗਾ ਸੀ ਉਹ ਪੂਰਾ ਕੀਤਾ ਤੇ ਉਹ ਅਜੇ ਤੱਕ ਸਾਨੂੰ ਦਿੱਤਾ ਨਹੀਂ ਗਿਆ। ਉਹ 3,000 ਰੁਪਇਆ ਉਹ ਸਾਡੇ ਚੋਂ ਕੱਟਿਆ ਤੇ ਇਹ ਕਹਿ ਕੇ ਕੱਟਿਆ ਗਿਆ ਸੀ ਕਿ ਇਹ ਪਹਿਲੀ ਕਿਸ਼ਤ ਕੱਟੀ ਗਈ ਹੈ। ਅੱਛਾ, ਹੋਰ ਵੀ ਕੱਟ ਸਕਦੇ ਹਾਂਜੀ ਹਾਂਜੀ ਸਰ ਇਹ ਸਰਕਾਰ ਨੇ ਨਹੀਂ ਕੱਟਿਆ, ਇਹ ਕੰਪਨੀ ਨੇ ਕੱਟਿਆ। ਸਰਕਾਰ ਨੇ ਕੰਪਨੀ ਨੂੰ ਫਾਈਨ ਪਾਇਆ ਆ ਔਰ ਕੰਪਨੀ ਨੇ ਕੱਟਿਆ ਸਾਡੀ ਜੇਬ ਵਿੱਚੋਂ। ਔਰ ਤੁਸੀਂ ਬੋਲ ਰਹੇ ਹੋ ਮੈਕਸਿਮਮ ਸਾਡੀ 10,000 ਹੀ ਹੈ ਸਰ। ਮਿਨੀਮਮ ਪੁੱਛ ਲਓ ਕਿ ਮਿਨੀਮਮ ਇਸ ਤੋਂ ਵੀ ਘੱਟ ਹੋ ਜਾਂਦੀ ਹੈ ਕਿ ਜਦੋਂ ਫਾਈਨ ਪੈਂਦੇ ਨੇ ਉਹ ਕੱਟੇ ਜਾਂਦੇ ਨੇ। ਮਿਨੀਮਮ ਸਾਨੂੰ ਉਸ ਤੋਂ ਵੀ ਘੱਟ ਘਰ ਗੁਜ਼ਾਰਾ ਵੀ ਨਹੀਂ ਚੱਲਦਾ ਸਾਡਾ।